ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਸ ਦੇ ਪ੍ਰੋਗਰਾਮ ਗੱਲਬਾਤ ਨੂੰ ਲੈ ਕੇ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਉਹ ਸਾਵਨ ਦੇ ਆਖਰੀ ਦਿਨ ਸਨ ਜਦੋਂ ਅਜ਼ਾਬੀਲਾ ਨੇ ਫੈਸਲਾ ਕੀਤਾ ਕਿ ਮੈਨੂੰ ਜੇਮਸ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਅਮਰੀਕਾ ਦੇ ਉਸ ਛੋਟੇ ਜਿਹੇ ਜਜ਼ੀਰੇ ਤੇ, ਉਸ ਕਸਬਾਤੀ ਜਿਹੇ ਕਸਬੇ ਦੇ ਦਰਿਆ ਲਾਗੇ ਜੇਮਸ ਦਾ ਕੰਸਰਟ ਸੀ, ਜਿਹੜਾ ਬੁਰੀ ਤਰ੍ਹਾਂ ਫਲਾਪ ਹੋਇਆ। ਫਲਾਪ ਤੇ ਆਪੇ ਹੋਣਾ ਸੀ, ਇਸ ਲਈ ਕਿ ਜੇਮਸ ਵਰਗੇ ਚੰਗੇ ਭਲੇ ਫਨਕਾਰ ਕੋਲ ਗਾਨ ਵਜਾਉਣ ਲਈ ਸਿਰਫ ਕਲਚਰ ਰਹਿ ਗਿਆ ਸੀ, ਰੈਡ ਇੰਡੀਅਨਸ ਕਲਚਰ। ਤੇ ਉਹ ਜ਼ਮਾਨਾ ਸੀ ਮਾਈਕਲ ਜੈਕਸਨ ਦਾ। ਅਜ਼ਾਬੀਲਾ ਤੇ ਜੇਮਸ ਦਾ ਵਿਆਹ ਸਮਝੋ ਕਿ ਸਾਡੇ ਹਿਸਾਬ ਨਾਲ ਲਵ ਮੈਰਿਜ ਸੀ, ਤੇ ਅਜ਼ਾਬੀਲਾ ਨੂੰ ਜੇਮਸ ਦੇ ਨਾਲ ਨਫ਼ਰਤ ਨਹੀਂ ਸੀ ਬਲਕਿ ਹਮਦਰਦੀ ਸੀ। ਵੱਖ ਹੋਣ ਦਾ ਫੈਸਲਾ ਵੀ ਇਸ ਲਈ ਕੀਤਾ ਕਿ ਜੋ ਜੇਮਸ ਦਾ ਮੁਸਤਕਬਲ ਉਹਨੂੰ ਤਾਰੀਕ ਨਜ਼ਰ ਆ ਰਿਹਾ ਸੀ, ਉਹਦੇ ਵਿੱਚ ਕੋਈ ਚਾਨਣ ਨਹੀਂ ਸੀ। ਇਸ ਲਈ ਕਿ ਅਮਰੀਕਾ ਦੀਆਂ 52 ਰਿਆਸਤਾਂ ਵਿੱਚ ਜੇਮਸ ਨੇ ਕੰਸਰਟ ਕੀਤਾ ਤੇ ਹਰ ਕੰਸਰਟ ਪਹਿਲੇ ਤੋਂ ਜ਼ਿਆਦਾ ਬੁਰੀ ਤਰ੍ਹਾਂ ਫਲਾਪ ਹੋਇਆ। ਲੋਕ ਰੌਕ ਮਿਊਜ਼ਿਕ ਸੁਣਨਾ ਚਾਹੁੰਦੇ ਸਨ, ਲੋਕ ਮਾਈਕਲ ਜੈਕਸਨ ਜਾਂ ਮਾਈਕਲ ਜੈਕਸਨ ਦੇ ਸਟਾਈਲ ਵਿੱਚ ਗਾਇਕੀ ਸੁਣਨਾ ਚਾਹੁੰਦੇ ਸਨ, ਉਸ ਸਟਾਈਲ ਦੇ ਵਿੱਚ ਗਾਣ ਵਾਲੇ ਨੂੰ ਵੇਖਣਾ ਚਾਹੁੰਦੇ ਸਨ, ਉਸ ਸਾਜ਼ਾਂ ਦੇ ਵਿੱਚ ਮਹਿਸੂਸ ਕਰਦੇ ਸਨ ਆਪਣੇ ਆਪ ਨੂੰ ਜੋ ਕਿ ਜਦੀਦ ਜ਼ਮਾਨੇ ਦੇ ਸਾਜ਼ ਨੇ। ਜਦ ਕਿ ਜੇਮਸ ਰੈਡ ਇੰਡੀਅਨ ਸੀ, ਉਹ ਆਪਣੀਆਂ ਬੈਨਸਰੀਆਂ ਤੇ ਜਾਂ ਆਪਣੀ ਆਵਾਜ਼ ਤੇ ਜਿੰਨਾ ਵੀ ਕੰਟਰੋਲ ਨਹੀਂ ਕਰ ਸਕਦਾ ਸੀ। ਜਦੋਂ ਵੀ ਸਾਜ਼ ਨੂੰ ਹੱਥ ਪਾਉਂਦਾ ਤੇ ਕੋਈ ਨਾ ਕੋਈ ਰੈਡ ਇੰਡੀਅਨ ਫੋਕ ਸੌਂਗ ਉਹਦੇ ਚੋਂ ਨਿਕਲ ਆਉਂਦਾ। ਜਦੋਂ ਵੀ ਗਾਣ ਲੱਗਦਾ ਕੋਈ ਨਾ ਕੋਈ ਰੈਡ ਇੰਡੀਅਨ ਫੋਕ ਸੌਂਗ ਉਹਦੇ ਅੰਦਰੋਂ ਫੁੱਟਦਾ। ਹੁਣ ਅਜ਼ਾਬੀਲਾ ਤੇ ਜੇਮਸ, ਇੱਕ ਲਾਲ ਤੇ ਇੱਕ ਲਾਲੜੀ ਉਹਨਾਂ ਦੀ, ਇੱਕ ਬਾਲ ਤੇ ਇੱਕ ਬਾਲੜੀ ਉਹਨਾਂ ਦੀ, ਦੋ ਹੀ ਬੱਚੇ ਸਨ ਉਹਨਾਂ ਦੇ। ਉਸ ਨੇ ਜੇਮਸ ਨਾਲ ਬੜੇ ਖੁੱਲੇ ਦਿਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਪਤਾ ਸੀ ਕਿ ਜੇ ਸਾਡੇ ਵਿੱਚ ਡਾਈਵੋਰਸ ਹੋਈ ਤੇ ਜੇਮਸ ਰੁਲ ਜਾਏਗਾ। ਜੇਮਸ ਇਸ ਲਈ ਰੁਲ ਜਾਏਗਾ ਕਿ ਉਹ ਤੇ ਅੱਗੇ ਹੀ ਬੇਰੁਜ਼ਗਾਰ ਹੈ। ਅਦਾਲਤ ਨੇ ਜਦੋਂ ਬੀਵੀ ਬੱਚਿਆਂ ਦਾ ਖਰਚਾ ਉਸ ਦੇ ਉੱਤੇ ਪਾਇਆ ਤੇ ਜੇਮਸ ਦੇ ਵੱਸ ਦੀ ਰੋਕ ਤੇ ਨਹੀਂ ਕਿ ਉਹ ਖਰਚਾ ਬਰਦਾਸ਼ਤ ਕਰ ਸਕੇ। ਉਹ ਤੇ ਆਪਣਾ ਖਰਚਾ ਪਤਾ ਨਹੀਂ ਕਿਵੇਂ ਚੁੱਕਦਾ ਹੈ। ਅਜ਼ਾਬੀਲਾ ਕੰਮ ਕਰਦੀ ਹੈ ਤੇ ਉਸੇ ਨਾਲ ਹੀ ਘਰ ਚੱਲਦਾ। ਉਸ ਨੇ ਜੇਮਸ ਨੂੰ ਬੁਲਾਇਆ, ਉਹਨੇ ਆਖਿਆ ਗੱਲ ਸੁਣ, ਬਜਾਏ ਇਸ ਦੇ ਕਿ ਅਸੀਂ ਵੱਖਰੇ ਹੋਈਏ, ਮੈਂ ਅਹੀਂ ਟੁਰ ਜਾ ਤੂੰ ਅਹੀਂ ਟੁਰ ਜਾ, ਡਾਈਵੋਰਸ ਲਈਏ, ਉਹ ਕੰਮ ਕੋਈ ਮਾੜਾ ਜਿਹਾ, ਬਿਕੋਜ਼ ਆਈ ਐਮ ਅਮਰੀਕਨ ਬਟ ਆਈ ਐਮ ਬ੍ਰਿਟਿਸ਼। ਲੌਂਗ ਸਟੋਰੀ। ਉਹਨੇ ਵੀ ਉਸ ਤੇ ਵੀ ਕਾਟਾ ਫੇਰ। ਆਈ ਐਮ ਆਇਰਿਸ਼ ਕੈਥੋਲਿਕ, no more relation, that's all, no divorce, ਸਿਰਫ ਵੱਖੋ ਵੱਖ, ਤੂੰ ਅਹੀਂ ਦਫਾ ਹੋ ਮੈਂ ਅਹੀਂ ਦਫਾ ਹੋਣੀ। ਤੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਕੇ ਇੰਨੀ ਦੂਰ ਚਲੇ ਜਾਈਏ ਕਿ ਨਾ ਤੈਨੂੰ ਪਛਾਣ ਹੋਵੇ ਕਿ ਮੈਂ ਕਿੱਥੇ ਗਈ ਹਾਂ, ਨਾ ਮੈਨੂੰ ਪਤਾ ਲੱਗੇ ਕਿ ਤੂੰ ਕਿੱਧਰ ਗਿਆ। ਤੇ ਬੱਚੇ, ਜੇ ਤੂੰ ਰੱਖਣਾ ਚਾਹੁੰਦਾ ਹੈ ਤੇ ਤੂੰ ਰੱਖ ਲੈ, ਜੇ ਮੈਨੂੰ ਆਖੇ ਤੇ ਮੈਂ ਰੱਖ ਲੈਣਾ। ਜੇਮਸ ਕਹਿੰਦਾ ਕਿ ਠੀਕ ਹੈ, ਜ਼ਮਾਨਾ ਬਦਲ ਗਿਆ ਪਰ ਬੱਚਿਆਂ ਨੂੰ ਮਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਬੱਚੇ ਤੇਰੇ ਕੋਲ ਹੀ ਰਹਿਣਗੇ, ਸਾਡੇ ਨਾਲ ਜੋ ਹੋਏਗੀ ਵੇਖੀ ਜਾਏਗੀ। ਬਸ ਫਿਰ ਕੀ ਸੀ, ਜੇਮਸ ਜਦੋਂ ਜਾਣ ਲੱਗਿਆ ਬੱਚਿਆਂ ਨੂੰ ਮਿਲਿਆ
ਉਹਨੇ ਬੜੀ ਮੁਸ਼ਕਲ ਦੇ ਨਾਲ ਆਪਣੀਆਂ ਭਿੱਜੀਆਂ ਹੋਈਆਂ ਪਲਕਾਂ ਅਜ਼ਾਬੀਲਾਂ ਤੋਂ ਲੁਕਾਈਆਂ, ਪਰ ਲੁਕ ਨਾ ਸਕੀ। ਉਸ ਤੋਂ ਬਾਅਦ ਜੇਮਸ ਕਿੱਧਰ ਗਿਆ ਪਤਾ ਹੀ ਨਹੀਂ ਚੱਲਿਆ, ਕਿ ਉਹ ਮਰ ਗਿਆ, ਖਪ ਗਿਆ, ਕਿੱਧਰ ਗਿਆ, ਕਿਉਂਕਿ ਅਜ਼ਾਬੀਲਾਂ ਨੂੰ ਉਸ ਤੋਂ ਬਾਅਦ ਕੋਈ 15-16 ਵਰੇ ਪਤਾ ਹੀ ਨਾ ਚੱਲਿਆ ਕਿ ਜੇਮਸ ਗਿਆ ਕਿੱਥੇ। ਸਿਰਫ ਇੱਕ ਉੜਦੀ ਉੜਦੀ ਖਬਰ ਜ਼ਰੂਰ ਸੀ ਕਿ ਜੇਮਸ ਆਪਣੇ ਕਬੀਲੇ 'ਚ ਵਾਪਸ ਚਲਾ ਗਿਆ, ਆਪਣੀ ਰਿਜ਼ਰਵੇਸ਼ਨ ਦੇ ਵਿੱਚ ਵਾਪਸ ਚਲਾ ਗਿਆ। ਇਹ ਹੁਣ ਰਿਜ਼ਰਵੇਸ਼ਨ ਕੀ ਹੈ, ਥੋੜਾ ਜਿਹਾ ਕੰਨਾਂ ਦੀਆਂ ਖਿੜਕੀਆਂ ਖੋਲ ਕੇ ਸਮਝੋ। ਕਿ ਜਦੋਂ ਬ੍ਰਿਟਿਸ਼ ਫੌਜੀ ਅਮਰੀਕਾ ਵਿੱਚ ਆਏ, ਵਸਾਇਲ ਤੇ ਕਬਜ਼ਾ ਕੀਤਾ, ਉਸ ਵੇਲੇ ਅਮਰੀਕਾ ਦੇ ਅਸਲ ਬਾਸ਼ਿੰਦੇ ਸਨ ਰੈੱਡ ਇੰਡੀਅਨਸ। ਜਦੋਂ ਸਾਰਾ ਕੁਝ ਹੋ ਗਿਆ, ਪਿਛਲਿਆਂ ਨੇ ਆਖਿਓ ਆਓ ਭਾਜੀ ਵਾਪਸ ਆ ਜਾਓ, ਤੁਸੀਂ ਬੜਾ ਕੁਝ ਕਰ ਲਿਆ, ਹੁਣ ਉੱਥੇ ਰਹਿ ਕੀ ਕਰਨਾ, ਵਸੀਲੇ ਸਮੇਟੋ, ਕੱਛ 'ਚ ਪਾਓ ਤੇ ਆ ਜਾਓ। ਪਰ ਹੋਇਆ ਕੀ? ਹੋਇਆ ਇਹ ਕਿ ਜਿਹੜੇ ਬ੍ਰਿਟਿਸ਼ ਟਰੂਪਸ ਅਮਰੀਕਾ ਗਏ ਸਨ, ਜਿਨ੍ਹਾਂ ਨੇ ਰੈੱਡ ਇੰਡੀਅਨ ਤੇ ਫਤਹ ਪਾਈ ਸੀ, ਉਹਨਾਂ ਨੇ ਸਿੱਧਾ ਸਾਵਾਂ ਐਵੇਂ ਠਿਊ ਕਰਕੇ ਉਹਨਾਂ ਨੇ ਜਵਾਬ ਦੇ ਦਿੱਤਾ, ਕੋਰਾ ਜਵਾਬ, ਚਿੱਟਾ ਜਵਾਬ। ਕੀ ਆਖਿਆ ਉਹਨਾਂ ਨੇ? ਉਹਨਾਂ ਨੇ ਆਖਿਆ ਵੀ ਆਰ ਨਾਟ ਬ੍ਰਿਟਿਸ਼, ਵੀ ਆਰ ਅਮਰੀਕਨ। ਕਰ ਲਓ ਜੋ ਹੁੰਦਾ। ਕਿ ਉਹਨਾਂ ਨੇ ਆਖਿਆ ਕਿ ਅਸੀਂ ਭਾਜੀ ਅਮਰੀਕੀ ਆ, ਬ੍ਰਿਟਿਸ਼ ਨਹੀਂ ਰਹਿ, ਬਰਤਾਨਵੀ ਨਹੀਂ ਰਹਿ। ਲਿਹਾਜ਼ਾ ਫਿਰ ਉੱਥੋਂ ਹੋਰ ਬ੍ਰਿਟਿਸ਼ ਟਰੂਪਸ ਆਏ, ਬੜੀਆਂ ਜੰਗਾਂ ਸ਼ੰਗਾਂ ਉਰਾ ਪਰਾਂ ਮਾਰ ਕੁਟਾਈਆਂ, ਤੇ ਪਤਾ ਨਹੀਂ ਕੀ ਕੁਝ ਜੰਗਾਂ ਹੁੰਦੀਆਂ ਰਹੀਆਂ। ਜੰਗ ਆਜ਼ਾਦੀ ਲੜਦਾ ਰਿਹਾ, ਕੋਈ ਇੱਧਰ ਲੜਦਾ ਰਿਹਾ, ਕੋਈ ਉੱਧਰ ਲੜਦਾ ਰਿਹਾ, ਬੜਿਆ ਕੁਛ ਵੀ ਨਹੀਂ ਜਿਹੜਾ ਉਹਦੇ 'ਚ। ਅਖੀਰ ਇਹ ਹੋਇਆ ਕਿ ਬ੍ਰਿਟਿਸ਼ ਟਰੂਪਸ ਵਾਪਸ ਚਲੇ ਗਏ, ਤੇ ਜਿਹੜੇ ਪਹਿਲੇ ਬ੍ਰਿਟਿਸ਼ ਟਰੂਪਸ ਸਨ, ਜਿਹੜੇ ਅਮਰੀਕਾ ਵਿੱਚ ਆਏ ਸਨ ਤੇ ਆਪਣੇ ਆਪ ਨੂੰ ਅਮਰੀਕੀ ਕਹਾਉਣ ਲੱਗੇ ਸਨ, ਉਹਨਾਂ ਨੇ ਕੀਤਾ ਇਹ ਕਿ ਜਿੰਨੇ ਵੀ ਉੱਥੋਂ ਦੇ ਕਦੀਮ ਬਾਸ਼ਿੰਦੇ ਸਨ ਰੈੱਡ ਇੰਡੀਅਨਸ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕੋਈ ਇੱਕ ਝੋਕ ਉੱਥੇ ਵਸਾਤੀ, ਇੱਕ ਝੋਕ ਉੱਥੇ ਵਸਾਤੀ, ਕੋਥੇ ਵਸਾਤੀ, ਕੋਥੇ ਵਸਾਤੀ, ਕਿ ਉਹ ਬਾਕੀਆਂ 'ਚ ਮਿਕਸਅਪ ਨਾ ਹੋਣ, ਬਾਕੀ ਲੋਕਾਂ ਦੇ ਵਿੱਚ ਨਾ ਰਹਿਣ। ਉਹ ਆਜ਼ਾਦੀ ਸਲਬ ਹੋ ਗਈ ਜਿਹੜੀ ਕਿ ਉਹਨਾਂ ਦੀ ਉੱਥੇ ਉਹਨਾਂ ਦੇ ਆਉਣ ਤੋਂ ਪਹਿਲੇ ਸੀ। ਫਾਤਿਹਾ ਦੇ ਆਉਣ ਤੋਂ ਪਹਿਲੇ ਜਿਵੇਂ ਉਹ ਆਜ਼ਾਦ ਸਨ, ਉਹ ਆਜ਼ਾਦੀ ਮੁੱਕ ਗਈ। ਉਹ ਕੈਦ ਕਰਤੇ ਜਾਂ ਰਿਜ਼ਰਵ ਕਰ ਦਿੱਤੇ ਗਏ ਰਿਜ਼ਰਵੇਸ਼ਨ ਦੇ ਵਿੱਚ, ਕਿ ਉਹ ਆਪਣੇ ਉਸ ਰਿਜ਼ਰਵੇਸ਼ਨ ਦੇ ਵਿੱਚੋਂ ਨਹੀਂ ਨਿਕਲ ਸਕਦੇ, ਬਾਹਰ ਨਹੀਂ ਰਹਿ ਸਕਦੇ। ਤੇ ਜੇਮਸ ਉਧਰ ਪਹੁੰਚ ਗਿਆ ਰਿਜ਼ਰਵੇਸ਼ਨ ਦੇ ਵਿੱਚ। ਤੇ ਫਿਰ ਇੱਥੇ ਅਮਰੀਕਾ ਦੇ ਵਿੱਚ ਹੋਇਆ ਕੀ ਕਿ ਜਿਹੜੇ ਇੱਥੇ ਆ ਕੇ, ਭਾਵੇਂ ਉਹ ਆਇਰਲੈਂਡ ਦੇ ਸਨ, ਭਾਵੇਂ ਬਰਤਾਨੀਆ ਦੇ ਸਨ, ਕਿ ਉਹਨੂੰ ਕਹਿੰਦੇ ਨੇ ਕਿ ਇੰਗਲਿਸਤਾਨ ਦੇ ਸਨ, ਵੇਲਸ ਦੇ ਸਨ, ਸਕਾਟਲੈਂਡ ਦੇ ਸਨ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇਹ ਕੀਤਾ ਕਿ ਹਰ ਉਹ ਪੁੱਠਾ ਕੰਮ ਕੀਤਾ ਜਿਹੜਾ ਕਿ ਅੰਗਰੇਜ਼ ਨਹੀਂ ਕਰਦੇ ਸਨ। ਮਸਲਨ ਅੰਗਰੇਜ਼ ਐਂ ਕਰਕੇ ਬੱਤੀ ਜਲਾਉਂਦੇ ਸਨ, ਤੇ ਜਿਹੜੇ ਪੁਰਾਣੇ ਬ੍ਰਿਟਿਸ਼ ਨਵੇਂ ਅਮਰੀਕੀ ਜਿਹੜੇ ਬਣੇ, ਉਹਨਾਂ ਨੇ ਜਿਹੜੀਆਂ ਬੱਤੀਆਂ ਕੱਢੀਆਂ ਉਹ ਐਂ ਕਰਕੇ ਜਲਦੀਆਂ ਸਨ। ਬ੍ਰਿਟਿਸ਼ ਜਿਹੜੇ ਕੀ ਉਹਨੂੰ ਕਹਿੰਦੇ ਨੇ ਕਿ ਸਪੈਲਿੰਗ ਜਿਹੜੇ ਨੇ, ਉਹਨਾਂ ਤੇ ਛਾਪ ਸੀ ਕਿੱਥੋਂ ਦੀ? ਜਿੱਥੋਂ ਦਾ ਐਫਲ ਟਾਵਰ ਬੜਾ ਮਸ਼ਹੂਰ ਹੈ। ਲਿਹਾਜ਼ਾ ਉਹਨਾਂ ਦੇ ਜਿਹੜੇ ਸਪੈਲਿੰਗ ਸਨ, ਮਸਲਨ PHOTO, ਫੋਟੋ, ਕਿਆ ਬਾਤ ਹੈ ਜਨਾਬ, ਭਾਵੇਂ ਐਲਿਜ਼ਬਥ ਟੇਲਰ ਦੀ ਹੈ, ਭਾਵੇਂ ਜੈਨ ਫੋਂਡਾ ਦੀ ਹੈ, ਤੇ ਭਾਵੇਂ ਕਿਸੇ ਦੀ ਹੈ। ਹੁਣ ਅਮਰੀਕੀਆਂ ਨੇ ਜਿਹੜੇ ਸਪੈਲਿੰਗ ਘੜੇ, ਉਹ FOTO ਘੜਿਆ ਉਹਨਾਂ ਦੀ ਗਰਮੀ ਸਰਦੀ ਦੇ ਵਿੱਚ, ਕਿ ਹਰ ਉਹ ਚੀਜ਼ ਜਿਹੜੇ ਉਹ ਕਰਦੇ ਸਨ, ਉਹਨਾਂ ਨੇ ਮਿੱਥ ਲਿਆ ਕਿ ਅਸੀਂ ਉਹ ਨਹੀਂ ਕਰਨਾ। ਤੇ ਜੇਮਸ ਉਸ ਵੇਲੇ ਜਦੋਂ ਮਾਈਕਲ ਜੈਕਸਨ ਦਾ ਦੌਰ ਸੀ, ਉਹ ਇੱਕ ਫਲਾਪ ਮੌਸੀਕਾਰ, ਇੱਕ ਫਲਾਪ ਗੁਲੂਕਾਰ ਸੀ, ਇਸ ਲਈ ਕਿ ਉਹ ਰੈੱਡ ਇੰਡੀਅਨ ਸੀ, ਤੇ ਉਹਦੇ ਕੋਲ ਉਹਦਾ ਫਨ ਸਿਰਫ ਉਹਦਾ ਕਲਚਰ ਸੀ ਜਿਸ ਨੂੰ ਉਹ ਪ੍ਰੋਡਿਊਸ ਕਰ ਸਕਦਾ ਸੀ। ਤੇ ਅਮਰੀਕਾ ਦੀਆਂ 52 ਰਿਆਸਤਾਂ ਵਿੱਚ ਐਸੇ ਲੋਕ ਨਹੀਂ ਸਨ ਜੋ ਉਸ ਨੂੰ ਫਾਲੋ ਕਰ ਸਕਣ, ਉਸ ਨੂੰ ਪਸੰਦ ਕਰਨ, ਉਹਨੂੰ ਐਪਰੀਸ਼ੀਏਟ ਕਰਨ, ਉਹਨੂੰ ਅੱਗੇ ਵਧਣ 'ਚ ਮਦਦ ਦੇਣ। ਉਹ ਮੁਤਜ਼ਾਦ ਲਹਿਰਾਂ ਸਨ। ਇੱਕ ਪਾਸੇ ਕਲਚਰ ਚੱਲ ਰਿਹਾ, ਇੱਕ ਪਾਸੇ ਵੀ ਕਲਚਰ ਚੱਲ ਰਿਹਾ, ਲੇਕਿਨ ਅੱਜ ਦਾ ਕਲਚਰ ਚੱਲ ਰਿਹਾ ਜਿਹੜਾ ਕਿ ਉਸ ਤੋਂ ਡਿਫਰੈਂਟ ਹੈ, ਇਸ ਲਈ ਕਿ ਉਹ ਕਮਿਊਨਿਟੀ ਡਿਫਰੈਂਟ ਹੈ,
ਉਹ ਹੋਰ ਵੇਲੇ ਦੇ ਵਿੱਚ ਹੋਰ ਤਰ੍ਹਾਂ ਦੀ ਹੈ, ਇਹ ਹੋਰ ਵੇਲੇ ਦੇ ਵਿੱਚ ਹੋਰ ਤਰ੍ਹਾਂ ਦਾ। ਇਸ ਗੱਲ ਨੂੰ 15-16 ਵਰੇ ਹੋ ਗਏ। ਇੱਕ ਦਿਨ ਕੀ ਹੋਇਆ ਕਿ ਇੱਕ ਰੈੱਡ ਇੰਡੀਅਨ ਰਿਜ਼ਰਵੇਸ਼ਨ ਦੇ ਚੀਫ ਕੋਲ ਇੱਕ ਔਰਤ ਆਈ, ਉਹਦੇ ਨਾਲ ਇੱਕ ਯੰਗ ਮੁੰਡਾ ਸੀ, ਇੱਕ ਯੰਗ ਕੁੜੀ ਸੀ, ਤੇ ਦੋਨਾਂ ਨੇ ਰੈੱਡ ਇੰਡੀਅਨਸ ਦਾ ਉਹੀ ਕਦੀਮ ਰਵਾਇਤੀ ਕਾਸਟਿਊਮ ਪਾਇਆ ਹੋਇਆ ਸੀ, ਉਹ ਪੁਰਾਣੇ ਜ਼ਮਾਨੇ ਦੇ ਤੀਰ ਤੇ ਠੰਗ ਲੱਗੇ ਤੇ ਪੂਰਾ ਪਰਾ। ਉਹਨੇ ਆ ਕੇ ਚੀਫ ਨੂੰ ਆਖਿਆ ਕਿ ਮੈਂ ਜੇਮਸ ਨੂੰ ਮਿਲਣਾ ਹੈ। ਚੀਫ ਉਹਨੂੰ ਵੇਖ ਕੇ ਮੁਸਕਰਾਇਆ। ਉਹਨੇ ਕਿਹਾ ਮੈਨੂੰ ਪਤਾ ਸੀ ਤੂੰ ਆਏਂਗੀ। ਉਹ ਕਦੀ ਤੈਨੂੰ ਕਿਵੇਂ ਪਤਾ ਸੀ ਮੈਂ ਆਵਾਂਗੀ? ਉਹ ਕਹਿੰਦਾ ਕਿ ਜੇਮਸ ਨੇ ਦੱਸਿਆ ਸੀ ਕਿ ਮੇਰੀ ਤਲਾਸ਼ ਦੇ ਵਿੱਚ ਕੋਈ ਆਏਗਾ, ਅੱਜ ਨਹੀਂ ਆਏਗਾ ਤੇ ਵਰਿਆਂ ਬਾਅਦ ਆਏਗਾ, ਲੇਕਿਨ ਆਏਗਾ ਤੇ ਉਸ ਨੂੰ ਪਛਾਣ ਲਿਆ। ਅਜ਼ਾਬੀਲਾ ਨੇ ਫਿਰ ਪੁੱਛਿਆ ਮੈਂ ਜੇਮਸ ਨੂੰ ਮਿਲਣਾ ਚਾਹੁੰਦੀ ਹਾਂ, ਜੇਮਸ ਕਿੱਥੇ? ਚੀਫ ਨੇ ਆਖਿਆ ਸਾਰੀ ਦੁਨੀਆ ਭੁੱਲ ਗਈ ਸੀ ਕਿ ਅਸੀਂ ਇਸ ਧਰਤੀ ਦੇ ਵਾਰਿਸ ਹਾਂ, ਅਸੀਂ ਇੱਥੋਂ ਦੇ ਕਦੀਮ ਤਰੀਨ ਬਾਸ਼ਿੰਦੇ ਹਾਂ, ਸਾਡਾ ਕਲਚਰ ਬੜਾ ਰਿਚ ਹੈ, ਸਾਡੇ ਨਾਲ ਜੋ ਗੁਜ਼ਰੀ ਜੋ ਵਾਪਰੀ ਉਹ ਦੁਨੀਆ ਉਸ ਤੋਂ ਬੇਖਬਰ ਸੀ। ਅਸੀਂ ਜਿੰਨੀ ਮਰਜ਼ੀ ਖੱਪ ਪਾਈ ਹੈ, ਜਿੰਨੀ ਮਰਜ਼ੀ ਫਰੀडम ਫਾਈਟਿੰਗ ਕਰਕੇ ਜਿਹੜਾ ਹੈ ਅਗਾਂਹ ਪਿੱਛਾ ਕਰੀਏ, ਪਰ ਸਾਡੀ ਗੱਲ ਉਸ ਲੈਵਲ ਤੱਕ ਨਹੀਂ ਪਹੁੰਚ ਸਕਦੀ ਸੀ ਜਿਸ ਲੈਵਲ ਤੇ ਅਸੀਂ ਪਹੁੰਚਾਉਣਾ ਚਾਹੁੰਦੇ ਸਾਂ। ਹਾਲਾਂਕਿ ਸਾਡੇ ਵਿੱਚ ਬੜੇ ਬੜੇ ਸੂਰਮਾ, ਬੜੇ ਬੜੇ ਸਾਡੇ ਰੈੱਡ ਇੰਡੀਅਨ ਦੇ ਰਹਿਨੁਮਾ ਵਿੱਚ ਜੰਮੇ ਨੇ, ਔਰ ਉਹਨਾਂ ਨੇ ਬੜੀ ਸਟਰਗਲ ਕੀਤੀ ਹੈ ਆਪਣੀ ਪਛਾਣ ਦੇ ਲਈ, ਆਪਣੀ ਸ਼ਨਾਖਤ ਦੇ ਲਈ, ਆਪਣੇ ਤਸ਼ੱਖੁਸ ਦੇ ਲਈ। ਤੇ ਜਦੋਂ ਜੇਮਸ ਵਾਪਸ ਆਇਆ, ਉਹਦੇ ਕੋਲ ਇੱਕੋ ਹੀ ਫਨ ਸੀ, ਉਹਦਾ ਸਾਜ਼, ਉਹਦੀ ਆਵਾਜ਼, ਜੋ ਕਿ ਸਿਰਫ ਆਪਣਾ ਕਲਚਰ ਪ੍ਰਮੋਟ ਕਰ ਸਕਦੀ ਸੀ। ਤੇ ਅੱਜ ਤੁਸੀਂ ਸੋਸ਼ਲ ਮੀਡੀਆ ਦੇਖ ਲਓ, ਹਰ ਥਾਂ ਤੁਹਾਨੂੰ ਜੇਮਸ ਦਾ ਉਹ ਸਾਜ਼ ਮਿਲੇਗਾ, ਜੇਮਸ ਦੀ ਉਹ ਆਵਾਜ਼ ਮਿਲੇਗੀ, ਰੈੱਡ ਇੰਡੀਅਨ ਦੀਆਂ ਉਹ ਕਹਾਣੀਆਂ ਮਿਲਣਗੀਆਂ ਕਿ ਉਹਨਾਂ ਤੇ ਕੀ ਵਾਪਰੀ, ਉਹ ਕਿਸ ਕਿਸਮ ਦੀਆਂ ਜੰਗਾਂ ਦੇ ਵਿੱਚ, ਕਿਸ ਕਿਸਮ ਦੇ ਲਹੂ ਰੰਗ ਰਸਤਿਆਂ ਤੇ ਟੁਰ ਕੇ ਆਪਣੀ ਤਾਰੀਖ ਡਿਵੈਲਪ ਕਰਦੇ ਰਹੇ। ਤੇ ਅੱਜ ਪੂਰੀ ਦੁਨੀਆ ਦੇ ਵਿੱਚ ਜੇਮਸ ਰਾਹੀਂ ਸਾਡਾ ਮੈਸੇਜ ਪਹੁੰਚ ਰਿਹਾ ਹੈ, ਬਲਕਿ ਵੱਧ ਰਿਹਾ ਹੈ। ਅਜ਼ਾਬੀਲਾ ਨੇ ਫਿਰ ਪੁੱਛਿਆ ਕਿ ਮੈਨੂੰ ਜੇਮਸ ਨਾਲ ਮਿਲਾਓ, ਮੈਂ ਜੇਮਸ ਨੂੰ ਮਿਲਣ ਆਈ ਹਾਂ। ਚੀਫ ਨੇ, ਰੈੱਡ ਇੰਡੀਅਨਸ ਕਬੀਲੇ ਦੇ ਚੀਫ ਨੇ ਠੰਡਾ ਸਾਹ ਭਰਿਆ। ਉਹਨੇ ਕਿਹਾ ਕਿ ਅਫਸੋਸ ਜੇਮਸ ਇਸ ਵੇਲੇ ਦੁਨੀਆ ਵਿੱਚ ਨਹੀਂ। ਇਹ ਬਾਰੀ ਵੇਖ ਰਹੀ ਹੈ ਜਿਹੜੀ ਖੁੱਲੀ ਹੈ, ਉਹ ਦੇਖ, ਇਸ ਬਾਰੀ ਤੋਂ ਬਾਹਰ ਇੱਕ ਖਤਾਨ ਹੈ, ਖਤਾਨ ਵਿੱਚ ਇਹ ਰੈੱਡ ਇੰਡੀਅਨ ਦੀ ਇੱਕ ਝੁੱਗੀ ਹੈ, ਇਹ ਜੇਮਸ ਦੀ ਝੁੱਗੀ ਸੀ। ਜੇਮਸ ਉਹ ਛੱਡ ਕੇ ਗਿਆ ਆਪਣਾ ਸਾਰਾ ਸਮਾਨ, ਉਹਦੇ ਸਜਾ ਕੇ ਗਿਆ ਫੌਤ ਹੋਣ ਤੋਂ ਪਹਿਲੇ, ਤੇ ਉਹਨੇ ਆਖਿਆ ਸੀ ਕੋਈ ਮੈਨੂੰ ਲੱਭਣ ਆਏਗਾ, ਕੋਈ ਮੇਰੀ ਤਲਾਸ਼ ਵਿੱਚ ਆਏਗਾ, ਆਏਗਾ ਜ਼ਰੂਰ, ਅੱਜ ਆਏ ਕੱਲ ਆਏ, ਭਾਵੇਂ ਜਦੋਂ ਵੀ ਆਏ ਉਸਨੇ ਆਣਾ ਹੈ, ਤੇ ਉਸਨੇ ਆ ਕੇ ਇਸ ਝੁੱਗੀ ਵਿੱਚ ਰਹਿਣਾ, ਤੇ ਉਸ ਨੂੰ ਇੱਥੇ ਰਹਿਣ ਦਿਆ ਜੇ, ਉਹਨੂੰ ਪਛਾਣ ਲਿਆ। ਅਜ਼ਾਬੀਲਾ ਨੇ ਕੀ ਕੀਤਾ, ਮੁੰਡੇ ਤੇ ਕੁੜੀ ਨੂੰ ਅੱਗੇ ਕੀਤਾ, ਕਹਿੰਦੀ ਇਹ ਜੇਮਸ ਦੇ ਬੱਚੇ ਨੇ, ਮੇਰੇ ਵੀ ਬੱਚੇ ਨੇ, ਇਹ ਮੈਂ ਜੇਮਸ ਨੂੰ ਵਾਪਸ ਕਰਨ ਆਈ ਹਾਂ, ਉਸ ਝੁੱਗੀ ਦੇ ਵਿੱਚ ਉਹਨੇ ਬੱਚੇ ਰਹਿਣਗੇ। ਇਹ ਕਹਿ ਕੇ ਅਜ਼ਾਬੀਲਾ ਮੁੜ ਪਈ। ਪਿੱਛੋਂ ਚੀਫ ਨੇ ਪੁੱਛਿਆ, ਆਵਾਜ਼ ਮਾਰੀ, ਹਾਂਕ ਦਿੱਤੀ, ਉਹਨੇ ਕਿਹਾ ਤੇ ਤੂੰ? ਅਜ਼ਾਬੀਲਾ ਨੇ ਮੁੜ ਕੇ ਨਹੀਂ ਵੇਖਿਆ। ਉਹਨੇ ਕੀ ਆਖਿਆ, ਉਹ ਕਹਿੰਦੀ ਆਮ ਅਮਰੀਕਨ, ਆਮ ਨਾਟ ਰੈੱਡ ਇੰਡੀਅਨ, ਤੇ ਤੁਸੀਂ ਆਪਣੀ ਹਯਾਤੀ ਜੀਵੋ, ਮੈਂ ਆਪਣੀ ਹਯਾਤੀ ਜੀਣੀ ਹੈ। ਇਹ ਕਹਿ ਕੇ ਉਹ ਲੰਬੇ ਲੰਬੇ ਡੱਗ ਭਰਦੀ ਚਲੀ ਗਈ। ਚੀਫ ਨੇ ਜਦੋਂ ਤਾਕੀ ਤੋਂ ਬਾਹਰ ਦੇਖਿਆ, ਸੜਕ ਸੁਨਸਾਨ ਸੀ, ਮੌਸਮ ਹੋਰ ਸੀ, ਸਾਵਣ ਦਾ ਮੌਸਮ ਸੀ, ਸਾਵਣ ਦੇ ਆਖਰੀ ਦਿਨ ਸਨ ਤੇ ਮੀਂਹ ਪੈ ਰਿਹਾ ਸੀ, ਹਰ ਪਾਸੇ ਧੁੰਦ ਤੇ ਧੂਆਂ ਜਿਹਾ ਸੀ,
ਤੇ ਦੂਰ ਅਜ਼ਾਬੇਲਾ ਦੀ ਕਾਰ ਜਿਹੜੀ ਜਾ ਰਹੀ ਸੀ, ਉਹਦੀਆਂ ਰਤੀਆਂ ਬੱਤੀਆਂ ਨਜ਼ਰ ਆ ਰਹੀਆਂ ਸਨ। ਤੇ ਦੂਜੇ ਪਾਸੇ ਖਤਾਨ ਦੇ ਵਿੱਚ ਉਹ ਦੋਵੇਂ ਨਵੇਂ ਰੈੱਡ ਇੰਡੀਅਨ ਜੇਮਸ ਦੇ ਬੱਚੇ ਆਪਣੀ ਝੁੱਗੀ ਵੱਲ ਜਾ ਰਹੇ ਸੀ। ਗੱਲ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।